ਤਕੜਾ ਰਹੀ ਤੂੰ। ਮੈਂ ਤਕੜਾ ਹਾਂ ਕੋਈ ਗੱਲ ਨਹੀਂ, ਸੱਟਾਂ ਫੇਟਾਂ ਬੰਦਿਆਂ ਨੂੰ ਲੱਗਦੀਆਂ ਰਹਿੰਦੀਆਂ ਕੋਈ ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਦੌਲਤ ਗਈ ਤਾਂ ਕੀ ਹੋਇਆ, ਮਨ ਸਮਝਾ ਲਓਗੇ। ਸਿਹਤ ਗਈ ਤਾਂ ਦੱਸੋ ਕਿੱਥੋਂ ਨੋਟ ਕਮਾ ਲਓਗੇ। ਜਿਹੜੀ ਸਿਹਤ ਆ ਨਾ, ਇਹਦੇ ਵਰਗੀ ਸ਼ੈ ਕੋਈ ਨਹੀਂ। ਰੱਬ ਤੋਂ ਜਦੋਂ ਮੰਗੋ ਤੰਦਰੁਸਤੀ ਮੰਗੋ, ਸਿਹਤ ਮੰਗੋ। ਫਿਰ ਦੂਜੀ ਗੱਲ, ਜਿਹੜੇ ਤੁਹਾਡੇ ਵਰਤਾਰੇ ਦੇ ਲੋਕ ਆ ਜਿਨ੍ਹਾਂ ਦੇ ਤੁਸੀਂ ਰੋਜ਼ ਮੱਥੇ ਲੱਗਦੇ ਆ, ਜੇ ਦਿਹਾੜੀ ਮੱਥੇ ਨਾ ਲੱਗੋ ਤੇ ਉਹਨਾਂ ਦੀ ਪੁੱਛਣੀ ਕਰੋ ਵੀ ਕੀ ਗੱਲ ਹੋਈ, ਬੰਦਾ ਆਇਆ ਕਿਉਂ ਨਹੀਂ। ਕੋ ਅਤਾ ਪਤਾ ਲਓ, ਖਬਰ ਲਵੋ ਵੀ ਬੰਦਾ ਫਲਾਣਾ ਆਇਆ ਕਿਉਂ ਨਹੀਂ। ਬਾਬਾ ਲਸ਼ਕਰ ਰੋਜ਼ ਸਾਡੇ ਕੋਲ ਆਂਦਾ, ਉੱਥੇ ਰੌਣਕ ਬਣਾਈ ਰੱਖਦਾ। ਲੈ ਉਹ ਅੱਜ ਆਇਆ ਨਹੀਂ ਤੇ ਮੈਂ ਕਿਹਾ ਵੀ ਕੀ ਗੱਲ ਹੋਈ, ਬਾਬਾ ਲਸ਼ਕਰ ਹਜੇ ਤੱਕ ਪਹੁੰਚਿਆ ਨਹੀਂ। ਤੇ ਉਹ ਮੁੰਡੇ ਨੇ ਦੱਸਿਆ, ਕਹਿੰਦਾ ਵੀ ਉਹਦਾ ਐਕਸੀਡੈਂਟ ਹੋ ਗਿਆ। ਸਾਈਕਲ ਤੇ ਜਾਂਦਾ ਤੇ ਉਹ ਕਿਸੇ ਸ਼ਹਿਰ ਚੋਂ ਪੁੱਛਦੇ ਆ ਨਾ ਵੀ ਕਿੱਦਾਂ ਹੋਇਆ, ਤੇ ਰੱਬ ਨੇ ਬਚਾ ਲਿਆ। ਸੱਟਾਂ ਖਾਸੀਆਂ ਲੱਗ ਗਈਆਂ ਪਰ ਫਿਰ ਵੀ ਰੱਬ ਦਾ ਸ਼ੁਕਰ ਆ ਵੀ ਰੱਬ ਨੇ ਬਚਾ ਲਿਆ। ਤੇ ਜੇ ਹੁਣ ਅਸੀਂ ਗੌਰ ਨਾ ਕਰਦੇ ਵੀ ਬਾਬਾ ਲਸ਼ਕਰ ਆਇਆ ਕਿ ਨਹੀਂ ਆਇਆ ਤੇ ਪਤਾ ਨਹੀਂ ਲੱਗਣਾ ਸੀ। ਤੇ ਇੱਕ ਬਾਬੇ ਦੇ ਅਸੀਂ ਅੱਜ ਪੁੱਛਣੀ ਕਰਨ ਆਏ ਆ, ਨਾਲੇ ਤੁਹਾਨੂੰ ਬਾਬੇ ਨਾਲ ਮਿਲਾ ਦਿੰਦੇ। ਹਾਂਜੀ अस्सलाम वालेकुम। अस्सलाम वालेकुम जी। वालेकुम सलाम। आओ जी, की हाल है? ठीक ठाक। ठीक ठाक हो? हाँ मैं कल नाके ला के परसों चौथे ਦੇ ਮੇਰੇ ਨਾਕੇ ਲੱਗੇ। हाँ हाँ ਮੈਂ ਕੱਲ ਪਾਣੀ ਲਾਣਾ ਸੀ ठीक है। ਤੇ ਮੈਂ ਮੁੜ ਨਾ ਜਾ ਸਕਿਆ, ਮੇਰੀ ਮੁੱਠੀ ਨਹੀਂ ਮਿਟੀਂਦੀਆਂ। हाँ ਮੇਰੇ ਆ ਵੀ ਸੱਟ ਲੱਗ ਗਈ, ओहो ਆ ਵੀ ਲੱਗ ਗਈ, ਹੁਣ ਮੁੱਠੀ ਤੇ ਮਿਟੀਂਦੀਆਂ ਨਹੀਂ, हाँ ਕਈ ਤਾਂ ਫੜੀ ਨਹੀਂ ਜਾਂਦੀ। हाँ हाँ ਮੈਂ ਥੰਮੀ ਸਾਰੇ ਮੁੰਡੇ ਉਠਾ ਕੇ ਗੱਲੇ। हम्म, ਮੈਂ ਕਿਹਾ ਆਪਣੇ ਤਾਏ ਨੂੰ ਦੱਸਿਆ ਹਾਂ। ਵੀ ਸਾਡੇ ਅੱਬੇ ਨੂੰ ਸੱਟ ਲੱਗੀ, हम्म, ਐਕਸੀਡੈਂਟ ਹੋ ਗਿਆ ਤੇ ਉਹ ਆ ਨਹੀਂ ਸਕਦਾ ਤੇ ਪਾਣੀ ਦਾ ਕੋਈ ਇੰਤਜ਼ਾਮ ਕਰ ਲਵਿਆ। हाँ ਕਿਉਂ ਮੇਰੀ ਬੁੱਲ ਤੇ ਬੈਠੇ ਨਾ ਰਹੇ, ਮੈਂ ਵੀ ਲਾਣਾ ਸੀ। हाँ ਤੇ ਇਸ ਕਰਕੇ ਮੈਂ ਮੁੰਡੇ ਨੂੰ ਗੱਲਿਆ, ਕੱਲ ਮੈਂ ਘਰ ਦੀ ਨੂੰ ਗੱਲਿਆ। ਮੈਂ ਆਖਿਆ ਦੱਸੀ ਅੰਜਾ ਮੋਰਾਂ ਨੂੰ। हम्म। ਤੇ ਇਹ ਹੋਇਆ ਕਿੱਦਾਂ? ਮੈਂ ਤਾਂ ਇਹ ਹੋਇਆ ਜੀ, ਮੈਂ ਕਣਕ ਦਾ ਬੀਜ ਪਾਇਆ ਸ਼ਾਮ ਦੀ ਅਜ਼ਾਨ ਆਈ, ਮੈਂ ਬੀਜ ਪਾ ਕੇ ਬਾਹਰ ਨਿਕਲ ਗਿਆ। ਠੀਕ ਹੈ। ਸਿਰਫ 2 ਮਿੰਟ ਮੈਂ ਖੜਾ ਉੱਥੇ ਡੇਰੇ ਤੇ, ਹਾਂ ਸਾਈਕਲ ਚ ਆਇਆ ਤੇ ਮੈਂ ਟੁਰ ਪਿਆ। ਹਾਂ ਟੁਰ ਪਿਆ ਤੇ ਜਦੋਂ ਮੈਂ ਰੋਡ ਤੇ ਆ ਲੱਗਾ ਤਾਂ ਬੀੜਾ ਖਾਸਾ, ਹਾਂ ਮੈਂ ਨਹੀਂ ਟੱਪਿਆ, ਪਹਿਲੇ ਪਾਸੇ ਲਗਾ ਆ। ਹਾਂ ਜਦੋਂ ਆਇਆ ਨਾ ਆਪਣੇ ਕੀ ਖੁਰਾਮ ਦੇ ਹੱਥੇ ਤੋਂ ਥੋੜਾ ਪਿੱਛੇ, ਹਾਂ ਤੇ ਟਰਾਲੀ ਇੱਕ ਆ ਰਹੀ ਸੀ ਚੌਕ ਵੱਲੋਂ ਕਜਵਾਣੀ ਜਾ ਰਹੀ ਸੀ। ਹਾਂ ਉਹ ਆਈ ਤਾਂ 2 ਕਿੱਲੇ ਦੇ ਲੀਲੇ ਦੇ ਹੱਥੇ ਕੋਲ ਆਈ। ਹਾਂ ਤੇ ਮੈਂ ਆਖਿਆ ਹੁਣ ਥਾਂ ਵਿਹਲਾ ਹੈ, ਮੈਂ ਅੱਗੂ ਮਗਰੂ ਨਿਗੇ ਮਾਰ ਕੇ ਨਾ ਐਂ ਮੁੜ ਗਿਆ। ਹਾਂ ਇਹ ਮੁੜ ਕੇ ਵਿਚਲੀ ਲੀਕ ਤੋਂ ਮੈਂ ਟੱਪ ਆਇਆ ਨਾ ਤੇ ਮੋਟਰਸਾਈਕਲ ਆ ਗਿਆ। ਅੱਛਾ। ਮੈਂ ਆਖਿਆ ਅੱਜ ਮੇਰੇ ਵਿੱਚ ਛੁੱਟਾ, ਮੈਂ ਇਹੋ ਕਰਦਾ ਤੇ ਮੇਰੇ ਸਾਈਕਲ ਦੇ ਵਿੱਚ ਛੁੱਟਾ। ਓਏ ਹੋਏ ਹੋਏ ਹੋਏ। ਪਰ ਛੁੱਟਾ ਵੀ ਐਂ ਨਾ ਵੀ ਸਪੀਡ ਨਾਲ ਆਉਂਦਾ ਪਿਆ। ਜਦੋਂ ਹਾਂ ਚੱਕ ਕੇ ਮਾਰਿਆ ਥੱਲੇ, ਕਈ ਮੇਰੇ ਮਗਰ ਓਏ ਹੋਏ ਹੋਏ। 20 ਵਾਲੀ ਬੋਰੀ ਮੇਰੇ ਕੋਲ ਜੋੜੀ ਮਗਰ ਬੱਦੀ ਹੋਈ ਸਾਈਕਲ ਤੇ। ਬਸ ਡਿੱਗਿਆ, ਮੈਨੂੰ ਤਾਂ ਹੋਸ਼ ਹੀ ਨਹੀਂ ਰਿਹਾ। ਐਵੇਂ 1 ਮਿੰਟ ਤੋਂ ਪਿੱਛੇ ਨਾ ਮੈਨੂੰ ਹੋਸ਼ ਆ ਗਈ, ਮੇਰੇ ਨੱਕ ਨੂੰ ਖੂਨ ਚੱਲ ਪਿਆ। ਅੱਛਾ। ਹਾਂ ਨੱਕ ਨੂੰ ਖੂਨ ਚੱਲ ਪਿਆ। ਮੈਂ ਕਾਲਣਾ ਨਾ ਪਰ ਉਛਾਰੇ ਬੰਨੇ ਖਰਲਾਂ ਦੇ, ਮੈਂ ਜਿਹੜਾ ਨਾ ਮੈਂ ਉੱਠ ਕੇ ਰੋਡ ਤੋਂ ਇੱਦੇ ਹੋ ਗਿਆ ਹੇਠਾਂ ਥੱਲੇ। ਮੈਂ ਆਖਿਆ ਮਗਰੂ ਮੇਰੇ ਉੱਤੇ ਕੋਈ ਬਲਾ ਹੋਰ ਨਾ ਚੜ ਜਾਵੇ। ਹਾਂ ਕੋਈ ਕਾਰ ਜਾਂ ਕਾਸ਼ਾ ਯਕਦਮ ਉਹਨਾਂ ਆਣਾ ਤੇ ਅਗਲੇ ਵਾਂਗ ਉਹ ਮੇਰੇ ਉੱਤੇ ਨਾ ਚੜ ਜਾਵੇ। ਉਹ ਮੈਂ ਨਾ ਭੱਜ ਕੇ ਨਾ ਤੱਤੇ ਤਾ ਜਿੱਥੇ ਤਾਪੀਆਂ ਪਈਆਂ ਉੱਥੇ ਮੈਂ ਵਗ ਗਿਆ ਰੋਡ ਤੋਂ ਹੇਠਾਂ। ਉਹ ਚਾਰ ਲਲਕਰਾ, ਮੈਂ ਸਾਈਕਲ ਚਵਣਾ ਤੇ ਤੁਨੇ ਦਰੂ ਕੇ ਇੱਦੇ ਲੈ, ਉਹ ਦਰੂ ਕੇ ਲੈ ਆਂਦਾ ਤੇ ਉਹ ਮਗਰੂ ਆ ਗਏ ਸਿਲਾਮੋ ਪੱਠੇ ਲੈਂਦੇ ਉਸ ਰੇੜੀ ਤੇ। ਹਾਲੀ ਚੰਗਾ ਭਲਾ ਚਾਨਣਾ ਸੀਗਾ। ਅੱਛਾ। ਹਾਂ ਤੇ ਉਸ ਆ ਕੇ ਥਈ ਬਾਹ ਮਛਾਰ ਨੂੰ ਗੱਲਾਂ ਮੋਟਰਸਾਈਕਲ ਦੇ ਕੇ ਤੇ ਤੈਨੂੰ ਲੈ ਜਾਸੀ। ਮੈਂ ਕਿਹਾ ਚਲੋ ਗੱਲ ਮੋੜ। ਉਹ 2 ਮਿੰਟ ਗੁਜ਼ਰੇ ਤਾਂ ਰਾਓ ਸਲੀਮ ਦਾ ਮੁੰਡਾ ਆ ਗਿਆ ਸਕੂਟਰ ਤੇ। ਉਹਨੂੰ ਮੈਂ ਆਖਿਆ ਮੈਨੂੰ ਲੈ ਚੱਲ। ਉਹ ਦੂਏ ਛੁਆਰ ਵੀ ਖੜੇ ਆ, ਉਹਨਾਂ ਕੇ ਬਾਬਾ ਸਾਈਕਲ ਅਸੀਂ ਰੱਖ ਲੈਂਦੇ ਆ, ਤੂੰ ਜਾ। ਉਹ ਆਇਆ ਤਾਂ ਮੈਨੂੰ ਉੱਥੇ ਪੱਕੀ ਤੋਂ ਛੱਡਿਆ, ਮੈਂ ਟੋਰ ਕੇ ਘਰ ਆ ਗਿਆ। ਅੱਗੋਂ ਘਰ ਆਇਆ ਤਾਂ ਘਰ ਦੇ ਇੱਧਰ ਗਿਆ ਉਸ ਪਹਿਲੇ ਘਰ ਜੰਦਰਾ ਮਾਰ ਕੇ ਮੈਂ ਉੱਥੇ ਗਟਰ ਤੇ ਬਾਹਰ ਆਇਆ। ਅੱਛਾ। ਜੇ ਗਟਰ ਤੇ ਬਾਹਰ ਆਇਆ ਤਾਂ ਉਹ ਇਦੋਂ ਅੰਦਰੋਂ ਮੇਰਾ ਬਤਰੀਆ ਨਿਕਲਿਆ, ਅਕਬਰ ਦਾ ਵੱਡਾ ਮੁੰਡਾ ਦੁਬਈੋਂ ਆਇਆ। ਉਹਨੂੰ ਮੈਂ ਸਾਧ ਮਾਰਿਆ। ਇਹ ਅਕਬਰ ਤੇ ਛੋੜ ਸਾਡੀ ਭੈਣ ਵੀ ਨਿਕਲਿਆ ਬਾਹਰ। ਇਹ ਤਾਂ ਨਿਕਲੇ ਉਹਦੀ ਪਾਰੂ, ਮੇਰੀ ਪਰ ਨਹੀਂ ਨਿਕਲੇ। ਤੇ ਅਗੇ ਕੀ ਆਖੋ, ਮੈਂ ਆ ਕੇ ਮੇਰਾ ਐਕਸੀਡੈਂਟ ਹੋ ਗਿਆ ਤਾਂ ਮੈਨੂੰ ਨਾ ਡਾਕਟਰ ਦੀ ਦੁਕਾਨ ਤੇ ਪੜਾ। ਉਸ ਮੋਟਰਸਾਈਕਲ ਪਿਛਾਂ ਪੜਾ ਹਟਾਇਆ, ਉਸ ਮੈਨੂੰ ਲੈ ਗਿਆ ਉੱਥੇ ਮੁੜਾ ਪੱਟੀਆਂ ਛੱਟੀਆਂ ਲਵਾਈਆਂ, ਲਵਾ ਕੇ ਦਵਾਈ ਦੂਈ ਦਿੱਤੀ, ਟੀਕੇ ਲਾਏ ਨਾ। ਉਂਝ ਅੱਲਾ ਕਰੇ ਟੁੱਟ ਭੱਜ ਤੋਂ ਬਚ ਟੁੱਟ ਭੱਜ ਤੋਂ ਬਚ ਗਏ। ਇਹ ਅੱਲਾ ਦਾ ਬੜਾ ਸ਼ੁਕਰ ਹੈ। ਸੱਟਾਂ ਕਿੱਥੇ ਕਿੱਥੇ ਲੱਗੀਆਂ? ਸੱਟਾਂ ਜੀ ਮੇਰੇ ਇੱਕ ਤਾਂ ਆਹ ਹੱਥ ਤੇ ਲੱਗ ਗਈ, ਇਹ ਸਾਹ ਜ਼ਖਮ ਹੈ।
ਉਂਗਲ ਵੱਜਣ ਤੋਂ ਬਚ ਗਈ। ਸ਼ੁਕਰ। ਡੁੱਗਾ ਇਤਨਾ ਮੇਰੀ ਉਂਗਲ ਵਿੱਚ ਪਾ ਜਾਂਦੀ। ਹਾਂ ਉਦੋਂ ਆ ਮੈਨੂੰ ਖੱਬੀ ਬਾਂਹ ਤੇ ਆ ਲੱਗੀ, ਇੱਕ ਫਾਟਾ ਖੜਾ, ਇੱਕ ਆ ਮਗਰਲੇ ਪਾਸੇ ਖੜਾ। ਆ ਪੱਟੀ ਹੁਣ ਮੈਂ ਖੋਲੀ ਆ, ਦਵਾਈ ਲਾਈ ਉੱਤੇ। ਚੰਗਾ ਕੀਤਾ। ਤੇ ਉਦੋਂ ਆ ਮੇਰੇ ਗੋਡਿਆਂ ਤੇ ਸੱਟਾਂ ਲੱਗੀਆਂ, ਪਰ ਥੋੜੀਆਂ ਲੱਗੀਆਂ ਨੇ, ਬਹੁਤੀਆਂ ਨਹੀਂ ਲੱਗੀਆਂ। ਉਦੋਂ ਮੇਰੇ ਆਹ ਲੱਗੀ ਸੱਜੇ ਹੱਥ ਤੇ ਆ, ਇਹ ਹਾਲੀ ਮੇਰੀ ਮੁੱਠੀ ਨਹੀਂ ਮਿਟੀਂਦੀ। ਅਸੀਂ ਪੋਲੀਆਂ ਮੈਂ ਕਰ ਲੈਣਾ, ਸ਼ਾਹ ਕਾਬੂ ਨਹੀਂ ਹੁੰਦੀ। ਤੇ ਆ ਜਿਹੜੀ ਦਰਦ ਮੈਨੂੰ ਅੱਗੇ ਆਈ ਨਾ, ਇਹ ਇਸੇ ਪਾਸੇ ਮੈਂ ਇਹੀ ਕਰਕੇ ਡਿੱਗਾ, ਇਹ ਮੈਨੂੰ ਕੱਲ ਦੀ ਮੈਨੂੰ ਉਠੀਵਾਂ ਨਹੀਂ ਦਿੰਦੀ ਪਈ। ਅੱਲਾ ਖੈਰ। ਇਹ ਇਹਦੀ ਪਰ ਮੈਂ ਜ਼ਿਆਦਾ ਤੇ ਉਹ ਟੀਕਾ ਲਵਾਇਆ ਸੀ? ਟੀਕੇ 2 ਲਵਾਏ। ਨਹੀਂ, ਹਾਂ ਕਿੱਦਾਂ ਦੇ ਲਾਏ ਸੀ ਉਹਨੇ? ਖੱਟਾ ਰੱਤਾ ਲਾਇਆ, ਕਿਵੇਂ ਦਾ ਲਾਇਆ? ਹਨੇਰਾ ਆਪੇ ਲੈਂਦਾ ਰਿਹਾ ਡਾਕਟਰ ਮੈਂ। ਸਫੈਦ ਚਿੱਟੇ ਰੰਗ ਦਾ? ਹਾਂ। ਨਹੀਂ, ਇੱਕ ਟੀਕਾ ਲੱਗਦਾ ਜਦੋਂ ਸੱਟ ਲੱਗਦੀ ਹੈ ਉਦੋਂ ਲਵਾਉਂਦੇ। ਹਾਂਜੀ, ਉਹ ਲਵਾਇਆ? ਤੇ ਉਸੇ ਟਾਈਮ ਲਵਾਇਆ। ਹਾਂ, ਉਸ ਟਾਈਮ। ਤੇ ਸਾਈਕਲ ਦਾ ਕੀ ਬਣਿਆ? ਸਾਈਕਲ ਹਨੇਰਾ ਹਾ ਔਰ ਰਿੜਦਾ ਥਾ ਨਾ, ਛੁਆਰਾ ਧਰੋ ਕੇ ਹੇਠਾਂ ਕੀਤਾ ਪੱਕੀ ਤੋਂ, ਤੇ ਮੈਂ ਤਾਂ ਮੁੜ ਆ ਗਿਆ, ਹਨੇਰਾ ਹੋ ਗਿਆ ਉੱਤਾਂ ਤਾਈਂ। ਵੇਖਿਆ ਕੋਈ ਨਹੀਂ ਵੀ ਕੀ ਬਣਿਆ? ਵੇਖਿਆ ਕੋਈ ਨਹੀਂ ਵੀ ਕੀ ਬਣਿਆ ਤੇ ਕੀ ਨਹੀਂ ਹੁੰਦਾ ਬਣਿਆ। ਡਾਕਟਰ ਕੀ, ਸਾਈਕਲ ਕਿੱਥੇ ਆ ਹੁਣ? ਡਾਕਟਰ ਸਾਈਕਲ ਮੇਰਾ ਘਰ ਲਾਣ ਪਿਆ। ਅੱਛਾ ਚਲੋ। ਤੇ ਕੀ ਦੱਸਦੇ ਆ ਡਾਕਟਰ ਵੀ ਖਾਣਾ ਪੀਣਾ ਕੀ ਹੈ, ਕਿਹੜੀ ਸ਼ੈ ਨਹੀਂ ਖਾਣੀ? ਉਹ ਤਾਂ ਖਾਣ ਪੀਣ ਦਾ ਕੋਈ ਨਹੀਂ, ਜਿਹੜੀ ਛੇ ਮਰਜ਼ੀ ਖਾ ਲਾ, ਪਰ ਬਾਕੀ ਦਵਾਈ ਉੱਤੇ ਹੁਣ ਲਾਈ ਰੱਖੀ, ਤੇ ਅੱਲਾ ਕਰ ਸਿੱਧੋਂ ਚਾਹੁੰਦਾ ਤੇ ਠੀਕ ਹੋ ਜਾਸੀ। ਅੱਛਾ ਠੀਕ। ਹਾਂ ਐਡੀ ਪ੍ਰੋਬਲਮ ਕੋਈ ਨਹੀਂ, ਤੇ ਹੱਡੀ ਟੁੱਟਣ ਤੋਂ ਅੱਲਾ ਕੀਤਾ ਤੇ ਬਚ ਗਈ। ਹਾਂ ਹੱਡੀ ਬਚ ਗਈ। ਅੱਲਾ ਕਰੇ, ਅਸੀਂ ਇੱਕ ਵਾਰੀ ਪੁੱਛ ਲਿਆ, ਅੱਲਾ ਕਰੇ ਬਚਤ ਹੋ ਗਈ ਹੈ, ਬਚਾ ਹੋ ਗਿਆ। ਤੇ ਜਦੋਂ ਅਸੀਂ ਆਏ ਆ ਨਾ, ਵਿਹੜੇ 'ਚ ਵੜੇ ਆ, ਬਾਬਾ ਲਸ਼ਕਰ ਸਬਜ਼ੀ ਕੱਟ ਰਿਹਾ ਸੀ। ਇਹਦਾ ਵੀ ਪਤਾ ਲੱਗ ਗਿਆ ਵੀ ਲਸ਼ਕਰ ਨਾ ਤਾਂ ਲਸ਼ਕਰ, ਹਾਂ ਨਾਮ ਲਸ਼ਕਰ ਹੈ ਵੀ ਕਿੱਡਾ ਕੁ ਲਸ਼ਕਰ ਹੈ। ਦਲੇਰੀ ਵਾਲਾ। ਹਾਂ, ਇਹ ਸਬਜ਼ੀ ਤੂੰ ਦੇਣਾ ਬਣਾ ਕੇ ਨੂੰ? आज मेरा टाइम हो तो मैं बना लेना, मैं पका भी लेना। मैं गोश्त पका लेना, सेवियां पका लेना, बिरयानी पका लेना, मैं हर चाय पका लेना। जो मस्कत में रहा ना, मैं हर चीज़ पकांदा रहा, हर सब्जी पकांदा रहा। ते बंदे अरबी ते आ साडे जेड़े पाकिस्तानी हैं ना, वो बड़े खुश हो के आंदे मेरे को रोटी खावें। अल्लाह दी कसम है। आ सलीम राव सलीम ने पूछी, ਮੈਨੂੰ ਪਤਾ सालन मैं पकाना ना, ਬੰਦੇ ਆਖਣ ਬਈ ਉਹ ਜੇ ਸਾਲੋਂ ਇੱਥੇ ਖਾਦਾ ਹੀ ਨਹੀਂ। ਇਹ ਬਾਹਰਲੇ ਮੁਲਕ ਰਿਹਾ ਉਹ ਗੱਲ ਕਰਦਾ। ਇਹ ਚੰਗੀ ਗੱਲ ਹੈ ਜੇ ਸਤੌਂਜ ਹੱਸਦੇ ਆ, ਜੇ ਸਬਜ਼ੀ ਘਰ ਦੀ ਨੂੰ ਕੱਟ ਕੇ ਇਹਨੇ ਦਿੱਤੀ ਆ ਤੇ ਮਾੜੀ ਗੱਲ ਨਹੀਂ। ਮਾੜੀ ਨਹੀਂ ਤੇ ਬਾਕੀ ਮੈਂ ਹਰ ਚਾ ਪਕਾ ਲੈਣਾ। ਅੱਛਾ, ਬੜੀ ਖੁਸ਼ੀ ਨਾਲ। ਇਹ ਜਿਹੜਾ ਤੇਰੇ ਕੋਠੇ ਬੜੇ ਡੂੰਘੇ ਆ, ਮੈਂ ਤਾਂ ਅੱਜ ਵੇਖਿਆ, ਉਹ ਵੇਖੇ ਨਾ ਵਿੱਚ ਪੂਰਾ ਖੂਹ ਬਣਿਆ ਹੈ, ਇਹ ਚ ਵੜਦੇ ਕਿਵੇਂ ਨਿਕਲਦੇ ਕਿਵੇਂ ਕੋਠੇ? ਉਹ ਜੀ ਪੌੜੀਆਂ ਬਣਾਈਆਂ ਹੋਈਆਂ ਨੇ। ਅੱਛਾ ਵਾਹ ਵਾਹ। ਤੇ ਕੀ ਗੱਲ ਹੋਈ, ਡੂੰਘੇ ਕਿਵੇਂ ਹੋ ਗਏ? ਇਹ ਜੀ ਇੰਜ ਹੋਇਆ, ਇੱਥੇ ਜ਼ਮੀਨ ਤੇ ਜਦੋਂ ਅਸੀਂ ਇਹ ਹਫਤਾ ਲਿਆ ਨਾ ਕਨਾਲ, ਤੇ ਅਸੀਂ ਜ਼ਮੀਨ ਤੇ ਨੀਂਹ ਰੱਖ ਦਿੱਤੀ। ਅੱਛਾ। ਨੀਹਾਂ ਉਹ ਸਾਰੀਆਂ 13 ਇੰਚੀ ਦੀਆਂ। ਅੱਛਾ। 16 ਵਾਰ ਦਿੱਤੇ, ਉਹ ਮੇਰੇ ਮੋਢੇ ਤੇ ਹੁੰਦੇ ਨੇ। ਇਹ ਸਾਰੇ ਹੱਤੇ 'ਚ ਅਸੀਂ 140 ਟਰਾਲੀ ਪਾਈ ਮਿੱਟੀ ਦੀ। ਇਹਨੂੰ ਇੰਨਾ ਨੀਵਾਂ ਸੀ, ਉਹ ਦੀਵਾਰਾਂ ਦੀ ਬਰਾਬਰ ਕੀਤੀ ਭਰਤੀ। ਆਹ ਬਾਜ਼ਾਰ ਜਿਹੜਾ ਇਹ ਨੁੱਕਰ ਤੋਂ ਲੈ ਕੇ ਆ ਜਿੱਥੇ ਉਸਾਰੀ ਲੱਗੀ ਹੋਈ, ਉੱਥੇ ਤਾਂ ਮੈਂ ਮਿੱਟੀ ਨਾਲ ਭਰਿਆ ਇਹ ਬਾਜ਼ਾਰ ਟਰਾਲੀਆਂ ਨਾਲ। ਇਹ ਮੈਂ ਬਾਜ਼ਾਰ ਵੀ ਭਰਿਆ, ਆ ਕਨਾਲ ਹੱਤੇ ਦੀ ਵੀ ਭਰੀ, ਭਰ ਕੇ ਤੇ ਇਹਨੂੰ ਪੱਧਰਾ ਕੀਤਾ ਕਰਕੇ। ਤੇ ਜਿਸੇ ਆ ਦੂਏ ਘਰ ਆਏ ਨਾਲ ਦੇ, ਉਸ ਇੱਥੇ ਕੋਈ ਘਰ ਵੀ ਨਹੀਂ ਆ। ਉਹ ਪਿਛਾਂ ਫੁੱਲੂ ਕੇ ਘਰ ਆਣ, ਇੱਥੇ ਹੋਰ ਕੋਈ ਘਰ ਨਹੀਂ ਆ। ਜੈਸੇ ਹੁਣ ਦੂਏ ਆਏ, ਇਹਨਾਂ ਦੇ ਹੱਥ ਆ ਨਿੱਕੇ ਨਿੱਕੇ, ਇਹਨਾਂ ਉੱਚੇ ਕਰ ਲਏ ਜ਼ਿਆਦੇ। ਜੇ ਉੱਚੇ ਜ਼ਿਆਦੇ ਕਰ ਲਏ, ਉਹ ਪਾਣੀ ਬਾਰਿਸ਼ ਦਾ ਸਾਡੇ ਇਸ ਹੱਥੇ ਨੂੰ ਵੜਨ ਦਾ ਸਾਰਾ, ਤੇ ਕੋਠਿਆਂ ਨੂੰ ਪਾ ਜਾਂਦਾ। ਬਾਬੇ ਲਸ਼ਕਰ ਨੂੰ ਪੁੱਛੀ ਹੈ ਜੀ ਸਾਰੀ ਗੱਲ, ਤੇ ਅੱਲਾ ਕਰੇ ਬਚਤ ਹੋ ਗਈ ਹੈ। ਤੇ ਤੁਸੀਂ ਕਿਸੇ ਦੀ ਪੁੱਛਣੀ ਕਰਨ ਜਾਓ ਨਾ, ਤੇ ਇਹ ਨਹੀਂ ਵੀ ਪੁੱਛ ਕੇ ਆ ਜਾਓ ਵੀ ਕਿੱਦਾਂ ਹੋਇਆ, ਪੁੱਛਣੀ ਦਈ ਦੀ ਵੀ ਹੁੰਦੀ ਹੈ। ਤੇ ਉਹ ਬਾਬਾ ਜੀ ਨੂੰ ਅਸੀਂ ਦੇ ਕੇ ਵੀ ਜਾਵਾਂਗੇ। ਬਾਬੇ ਦਾ ਮਾਲ ਤੁਹਾਨੂੰ ਦਿਖਾਣੇ, ਇੱਕ ਗਾਂ ਬੰਨੀ ਹੋਈ ਹੈ ਮਾਸ਼ਾਅੱਲਾ, ਬੜੀ ਸੋਹਣੀ ਗਾਂ। ਤੇ ਇੱਧਰ ਆ ਬੱਕਰੀ ਹੈ, ਗਾਂ ਸੂਣ ਵਾਲੀ? ਹਾਂ ਗਾਂ ਸੂਣ ਵਾਲੀ। ਤੇ ਬੱਕਰੀ ਨੂੰ ਮਹੀਨਾ ਕੋ ਹੈ ਗੱਬਣ ਨੂੰ, ਤੇ ਗਾਂ ਨੂੰ 8ਵਾਂ ਮਹੀਨਾ। ਚਲੋ ਸ਼ੁਕਰ ਹੈ, ਅੱਲਾ ਵਧਾਵੇ ਜੀ। ਹਾਂ ਤੇ ਆਪਣਾ ਠੀਕ ਹੈ ਬਾਬਾ ਜੀ, ਸਾਨੂੰ ਹੁਣ ਛੁੱਟੀ ਦਿਓ, ਰੱਬ ਤੁਹਾਨੂੰ ਸਿਹਤ ਦੇਵੇ। ਅੱਲਾ ਖੈਰ, ਅੱਲਾ ਖੈਰ। ਦਵਾਈ ਦਾਰੂ ਲੈ। ਠੀਕ ਹੈ ਜੀ ਆਇਆਂ ਨੂੰ। ਹਾਂ ਤੇ ਮੈਂ ਤੁਹਾਨੂੰ ਇਹ ਬੋਤਲ ਪਿਵਾਵਾ ਸੋ, ਪਰ ਤੁਸੀਂ ਪੀਓ ਨਹੀਂ ਨੇ। ਹਾਂ ਭਾਈ ਨਾ ਆਪਣਾ ਖਾ ਪੀ ਵੀ ਬੋਤਲ ਪੀਓ ਨਹੀਂ ਨੇ। ਪਤਾ ਨਹੀਂ ਮੋੜ ਉਹ ਤਾਂ ਆਪਾਂ ਖੈਰੀ ਮੇਰੀ ਟੱਕਰਦੇ ਰਹੇ ਸਾਂ ਹਰ ਵੇਲੇ। ਅੱਲਾ ਖੈਰ ਸੁੱਖ ਰੱਖੇ, ਇਕੱਠੇ ਹੁੰਨੇ ਆ। ਪਰ ਮੇਰੇ ਘਰ ਆਵਾਂ ਦੀ ਸਾਡਾ ਆਪ ਦਾ ਘਰ। ਹਾਂ ਤੇ
ਤੇ ਇਹ ਨਾ ਜੀ ਤੁਸੀਂ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਗੱਲ ਦੱਸੀ ਆ, ਸਾਡੇ ਮਾਪਿਓ ਨੇ, ਅਸੀਂ ਬਜ਼ੁਰਗਾਂ ਨੂੰ ਅੱਖਾਂ ਨਾਲ ਦੇਖਦੇ ਵੀ ਰਹੇ ਹਾਂ ਵੀ ਜਦੋਂ ਕਿਸੇ ਲੱਗਦੇ ਬੰਦੇ ਤੇ ਇਦਾਂ ਦਾ ਕੋਈ ਹੋਵੇ ਨਾ ਕੋਈ, ਤੇ ਜ਼ਰੂਰ ਜਾਓ, ਇੱਕ ਜਾਓ ਜ਼ਰੂਰ, ਤੇ ਇੱਕ ਪੁੱਛਣੀ ਕਰਕੇ ਵੀ ਆਓ, ਪੁੱਛਣੀ ਦੇ ਕੇ ਵੀ ਆਓ। ਕਿਉਂ? ਰੱਬ ਕਿਸੇ ਨੂੰ ਲੋੜ ਦੀ ਥੋੜ ਨਾ ਦਵੇ। ਜਦੋਂ ਬੰਦਾ ਫਸਿਆ ਹੁੰਦਾ ਉਹਨੂੰ ਲੋੜ ਹੁੰਦੀ ਹੈ, ਤੇ ਇਹ ਪੁੱਛਣੀ ਵਾਲੀ ਜਿਹੜੀ ਗੱਲ ਆ, ਇਹ ਬੜਾ ਸੁਨੇਹਾ, ਇਹ ਬੜਾ ਚੰਗਾ ਸੁਨੇਹਾ, ਤੇ ਸਾਰਿਆਂ ਨੂੰ ਇਹ ਪੱਲੇ ਬੰਨਣੀ ਚਾਹੀਦੀ ਹੈ ਗੱਲ ਵੀ ਇਦਾਂ ਰਿਸ਼ਤੇਦਾਰੀ 'ਚ ਜਿਹੜੇ ਬੰਦੇ ਰੋਜ਼ ਤੁਹਾਡੇ ਮੱਥੇ ਲੱਗਦੇ ਆ, ਉਹਨਾਂ ਨੂੰ ਜਾ ਕੇ ਵੀ ਇੱਕ ਦਿਹਾੜੀ ਨਹੀਂ ਮੱਥੇ ਲੱਗੇ ਤੇ ਪਤਾ ਕਰੋ ਵੀ ਕਿਉਂ ਨਹੀਂ ਲੱਗੇ। ਇਹ ਸਾਡਾ ਦੀਨ ਵੀ ਸਾਨੂੰ ਇਹੀ ਕਹਿੰਦਾ। ਤੇ ਅੱਲਾ ਦੀ ਜ਼ਾਤ ਬਾਬਾ ਜੀ ਨੂੰ ਸਿਹਤ ਤੰਦਰੁਸਤੀ ਦੇਵੇ, ਪਰ ਉੱਥੇ ਇਕੱਠੇ ਹੋਵਾਂਗੇ ਡੇਰੇ, ਫਿਰ ਗੱਲਾਂ ਬਾਤਾਂ ਹੋਣਗੀਆਂ। ਹੈ ਚਲੋ।